ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਾਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਨਵੀਰ ਸਿੰਘ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 22 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਪਹਿਲਾਂ ਜੇ ਇਰਾਨ ਦੀ ਗੱਲ ਕਰਦੇ ਜਾਈਏ, ਇਰਾਨ ਦੀ ਆਪਾਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਹਿਜ਼ਬ ਨੂੰ ਲੈ ਕੇ, ਭਈ ਜੋ ਬੀਬੀਆਂ ਆ ਉਹ ਪ੍ਰੋਟੈਸਟ ਕਰ ਰਹੀਆਂ ਵੀ ਅਸੀਂ ਨਹੀਂ ਪਾਉਣਾ ਹੈਗਾ ਸਕਾਰਫ। ਤੇ ਉਹਦੇ ਨਾਲ ਇੱਕ ਜੋ ਲੇਡੀ ਸੀ, ਉਸ ਦੀ ਪੁਲਿਸ ਕਸਟਡੀ ਦੇ ਵਿੱਚ ਮੌਤ ਹੋ ਗਈ ਸੀ। 22 ਸਾਲਾਂ ਦੀ ਇਹ ਨੌਜਵਾਨ ਬੀਬੀ ਸੀਗੀ। ਤੇ ਉਸ ਤੋਂ ਬਾਅਦ ਪੂਰੇ ਇਰਾਨ ਦੇ ਵਿੱਚ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ ਤੇ ਹੁਣ ਤੱਕ 9 ਜਾਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਇਸ ਨੂੰ ਲੈ ਕੇ CNN ਦੀ ਰਿਪੋਰਟਰ ਕ੍ਰਿਸਟੀਆਨਾ ਅਮਾਨਪੁਰ ਨੇ ਵੀ ਖਮੈਨੀ ਦੀ ਇੰਟਰਵਿਊ ਲੈਣ ਜਾਣਾ ਸੀ, ਪਰ ਉਹਨਾਂ ਨੇ ਇਸ ਕਰਕੇ ਨਾ ਕਰ ਦਿੱਤੀ ਵੀ ਜੋ ਅਮਾਨਪੁਰ ਆ, ਕ੍ਰਿਸਟੀਆਨਾ ਅਮਾਨਪੁਰ, ਉਸ ਨੂੰ ਸਕਾਰਫ ਪਾਉਣਾ ਪਊਗਾ, ਉਸ ਨੂੰ ਹਿਜ਼ਬ ਲੈਣਾ ਪਊਗਾ। ਸੋ ਉਹਨਾਂ ਨੇ ਨਾ ਕਰ ਦਿੱਤੀ। ਜੀ ਬਿਲਕੁਲ। ਸੋ CNN ਦੀ ਇੰਟਰਨੈਸ਼ਨਲ ਐਂਕਰ ਹੈਗੀ ਹੈ ਕ੍ਰਿਸਟੀਨ ਅਮਾਨਪੁਰ। ਸੋ ਰੀਸੀ, ਅਬਰਾਹਿਮ ਰੀਸੀ ਦੇ ਪ੍ਰੈਜ਼ੀਡੈਂਟ ਦੇ ਨਾਲ ਜਿਹੜੀ ਇਹ ਇੰਟਰਵਿਊ ਰੱਖੀ ਗਈ ਸੀ, ਜਿਸ ਨੂੰ ਫਿਰ ਇਹਨਾਂ ਨੇ ਕੈਂਸਲ ਕਰ ਦਿੱਤਾ। ਹਿਜਾਬ ਪਾਉਣ ਦੀ ਜਿਹੜੀ ਸ਼ਰਤ ਆ ਉਹ ਰੱਖੀ ਗਈ ਸੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਪੈਂਟਾਗਨ ਨੇ ਪੁਤਿਨ ਦੇ ਜਿਹੜੇ ਪਰਮਾਣੂ ਹਥਿਆਰਾਂ ਦੇ ਹਮਲੇ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਆ, ਕਹਿੰਦੇ ਵੀ ਪੁਤਿਨ ਜਿੰਨੇ ਮਰਜ਼ੀ ਨਿਊਕਲੀਅਰ ਥ੍ਰੈਟ ਜਿਹੜਾ ਉਹ ਦੇਈ ਜਾਵੇ, ਪਰ US ਆਪਣੀ ਜਿਹੜੀ ਮਦਦ ਕਰ ਰਿਹਾ ਯੂਕਰੇਨ ਦੀ, ਉਸ ਦੇ ਵਿੱਚ ਬਿਲਕੁਲ ਵੀ ਪਿੱਛੇ ਨਹੀਂ ਹਟੇਗਾ। ਸੋ ਇਹ ਜਿਹੜਾ ਕਹਿੰਦੇ ਵੀ ਅੱਜ ਪੈਂਟਾਗਨ ਦੇ ਟੌਪ ਦੇ ਸਪੋਕਸ ਪਰਸਨ ਆ, ਉਹਨਾਂ ਨੇ ਬਿਆਨ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਸਟੇਟਮੈਂਟਸ ਜਿੱਦਾਂ ਦੀਆਂ ਮਰਜ਼ੀ ਜਿਹੜੀਆਂ ਉਹ ਆਈ ਜਾਣ। ਬੀਤੇ ਦਿਨਾਂ 'ਚ ਪੁਤਿਨ ਨੇ ਜਦ 3 ਲੱਖ ਲੋਕਾਂ ਨੂੰ ਇਸ ਦੇ ਵਿੱਚ ਘੱਲਣ ਦੀ ਗੱਲ ਆਖੀ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਾਡੇ ਰਾਸ਼ਟਰਪਤੀ ਆ ਬਾਈਡਨ, ਉਹਨਾਂ ਨੇ UN ਦੀ ਜਨਰਲ ਅਸੈਂਬਲੀ 'ਚ ਜਾ ਕੇ ਵੀ ਆਪਣਾ ਬਿਆਨ ਜਿਹੜੇ ਦਿੱਤੇ ਸੀ, ਭਾਸ਼ਣ ਜਿਹੜਾ ਉਹ ਦਿੱਤਾ ਸੀਗਾ। ਖੁਦ ਪੁਤਿਨ ਤਾਂ ਉੱਥੇ ਮੌਜੂਦ ਨਹੀਂ ਸੀਗਾ, ਪਰ ਲਾਵਰੋਵ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਆ, ਉਹ ਉੱਥੇ ਜ਼ਰੂਰ ਮੌਜੂਦ ਸੀਗੇ। ਸੋ ਪੁਤਿਨ ਨੇ ਉਸ ਦਿਨ ਧਮਕੀਆਂ ਜਿਹੜੀਆਂ ਉਹ ਚੰਗੀਆਂ ਦਿੱਤੀਆਂ, ਪਰ ਯੂਕਰੇਨ ਦੇ ਦੁਆਰਾ ਜਿਹੜਾ ਵਾਪਸ ਉਹਨਾਂ ਦੇ ਇਲਾਕਿਆਂ ਨੂੰ ਕਬਜ਼ੇ ਅਧੀਨ ਲਿਆ ਜਾ ਰਿਹਾ ਹੈ, ਉਸ ਤੋਂ ਬਖਲਾਹਟ ਦੇ ਵਿੱਚ ਪਾਰਸ਼ਲ ਮੋਬਿਲਾਈਜੇਸ਼ਨ ਪੁਤਿਨ ਨੇ ਐਲਾਨੀ ਹੋਈ ਆ। ਤੇ ਅੱਜ ਪੈਂਟਾਗਨ ਨੇ ਵੀ ਕਹਿ ਦਿੱਤਾ ਵੀ ਭਾਈ, ਤੁਹਾਡੀਆਂ ਧਮਕੀਆਂ ਦਾ ਸਾਡੇ ਉੱਤੇ ਕੋਈ ਅਸਰ ਨਹੀਂ, ਅਸੀਂ ਯੂਕਰੇਨ ਦੀ ਮਦਦ ਕਰਦੇ ਰਵਾਂਗੇ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੋਪੋਜੀਸ਼ਨ 30 ਨੂੰ ਲੈ ਕੇ ਸੈਨੋਜ਼ੇ ਦੇ ਮੇਅਰ ਤੇ ਓਕਲੈਂਡ ਦੇ ਮੇਅਰ ਹੁਣ ਗਵਰਨਰ ਗੈਬਨ ਨਿਊਸੈਮ ਦੇ ਆਪੋਜ਼ਿਟ ਸਾਈਡ ਤੇ ਵੀ ਹੋ ਗਏ ਆ। ਇਹ ਇਲੈਕਟ੍ਰਿਕ ਵਹੀਕਲ ਵੈਲਟ ਮੇਜਰ ਹੈਗਾ, ਜਿਹਦੇ ਮੁਤਾਬਕ ਜੋ ਅਮੀਰ ਲੋਕ ਆ, ਜਿਨ੍ਹਾਂ ਦੀ $2 ਮਿਲੀਅਨ ਤੋਂ ਉੱਪਰ ਇਨਕਮ ਆ, ਉਹਨਾਂ ਨੂੰ ਇੱਕ ਸਪੈਸ਼ਲ ਟੈਕਸ ਲਾਇਆ ਜਾਊਗਾ 1.75%। ਸੋ ਇਹ ਟੈਕਸ ਜੋ ਆ, ਉਹਦੇ ਨਾਲ ਜੋ ਕੈਲੀਫੋਰਨੀਆ ਦੇ ਵਿੱਚ ਫਾਇਰ ਬਹੁਤ ਜ਼ਿਆਦਾ ਲੱਗ ਰਹੀਆਂ ਆ, ਕੈਲ ਫਾਇਰ ਦੀ ਸਟਾਫਿੰਗ ਦੇ ਲਈ, ਫਾਇਰ ਸਪਰੈਸ਼ਨ ਤੇ ਫਾਇਰ ਪ੍ਰੀਵੈਂਸ਼ਨ ਦੇ ਲਈ $20 ਬਿਲੀਅਨ ਦਿੱਤਾ ਜਾਊਗਾ।
20% ਬਣੂਗਾ ਇਹ ਅਮਾਊਂਟ, ਜਿਹੜਾ ਜੋ ਅਮੀਰ ਲੋਕਾਂ ਨੂੰ ਲਾਇਆ ਜਾਊਗਾ ਉਹ ਤੋਂ ਲੈ ਕੇ, ਤੇ ਬਾਕੀ ਦਾ ਜਿਹੜਾ ਆ ਹੋਰ ਇਲੈਕਟ੍ਰਿਕ ਚਾਰਜਰ, ਬਹੁਤ ਸਾਰੇ ਸਟੇਸ਼ਨ ਇਦਾਂ ਦੇ ਕੰਮਾਂ ਲਈ ਵਰਤਿਆ ਜਾਊਗਾ। ਪਰ ਸੈਨ ਹੋਜ਼ੇ ਦੇ ਮੇਅਰ ਹੱਕ 'ਚ ਆ, ਕਹਿੰਦੇ ਵੀ ਟੈਕਸ ਲੱਗਣਾ ਚਾਹੀਦਾ। ਓਕਲੈਂਡ ਦੀ ਮੇਅਰ ਵੀ ਜੋ ਹੈਗੀ ਆ ਲਿਬੀ ਸ਼ਾਫ, ਉਹ ਵੀ ਹੱਕ 'ਚ ਆ, ਪਰ ਗਵਰਨਰ ਇਹਦੇ ਹੱਕ ਦੇ ਵਿੱਚ ਨਹੀਂ ਹੈਗਾ ਹਜੇ ਤੱਕ। ਤੇ ਕੈਲੀਫੋਰਨੀਆ ਦੇ ਰਿਪਬਲਿਕਨ ਪਾਰਟੀ ਵੀ ਇਸ ਨੂੰ ਅਪੋਜ਼ ਕਰ ਰਹੀ ਹੈਗੀ ਆ। ਸੋ ਅੱਜ ਸੈਨ ਹੋਜ਼ੇ ਦੇ ਵਿੱਚ ਇਹ ਕੈਂਪੇਨ ਪ੍ਰੋਪੋਜੀਸ਼ਨ 30 ਦੇ ਸੰਬੰਧ ਦੇ ਵਿੱਚ ਇੱਕ ਯੂਨੀਅਨ IBEW ਲੋਕਲ 3 2020 ਦੇ ਹੈੱਡਕੁਆਰਟਰ ਤੋਂ ਸ਼ੁਰੂ ਹੋਈ ਹੈਗੀ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟਰੰਪ ਹੁਣਾਂ ਦੇ ਦੁਆਰਾ ਜਿਹੜੇ ਕਲਾਸੀਫਾਈਡ ਟੌਪ ਸੀਕ੍ਰੇਟ ਡਾਕੂਮੈਂਟ ਘਰੇ ਲੈ ਕੇ ਜਾਣ ਦੇ ਮਾਮਲੇ ਦੇ ਵਿੱਚ ਜਿਹੜਾ ਸਪੈਸ਼ਲ ਮਾਸਟਰ ਜਿਹੜਾ ਲਗਾਇਆ ਗਿਆ ਆ, ਉਹਨਾਂ ਨੇ ਕਹਿੰਦੇ ਟਾਈਮਲਾਈਨ ਸੈੱਟ ਕਰ ਦਿੱਤੀ ਆ ਰਿਵਿਊ ਕਰਨ ਦੇ ਲਈ। ਟਰੰਪ ਹੁਣਾਂ ਦੇ ਕੇਸ ਦੇ ਵਿੱਚ ਜਿਹੜੇ ਡਾਕੂਮੈਂਟਸ ਉਹ ਮਿਲੇ ਸੀਗੇ, ਸੋ ਕਹਿੰਦੇ ਵੀ ਇਹਨਾਂ ਨੂੰ ਐਕਸਪਲੇਨ ਕਰਨਾ ਪਊਗਾ ਵੀ ਜਿਹੜੇ ਇਹਨਾਂ ਨੇ ਕਲੇਮ ਕੀਤੇ ਆ ਪ੍ਰਿਵਿਲੇਜ ਦੇ ਇਸ ਮਾਮਲੇ ਵਿੱਚ, ਵੀ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਕਲੇਮ ਜਸਟੀਫਾਈ ਹੁੰਦੇ ਆ, ਵੀ ਉਹ ਬਣਦੇ ਆ। FBI ਨੇ ਮਾਰ-ਆ-ਲਾਗੋ ਦੇ ਵਿੱਚ ਛਾਪੇਮਾਰੀ ਕਰਦੇ ਹੋਏ ਜਿਹੜੇ 100 ਤੋਂ ਵੱਧ ਜਿਹੜੇ ਗੋਪਨੀय ਟੌਪ ਸੀਕ੍ਰੇਟ ਕਲਾਸੀਫਾਈਡ ਡਾਕੂਮੈਂਟਸ ਉੱਥੋਂ ਲਏ ਸੀ। ਉੱਦਾਂ ਓਵਰਆਲ 11,000 ਤੋਂ ਵੱਧ ਦਸਤਾਵੇਜ਼ ਜਿਹੜੇ ਟਰੰਪ ਹੁਣਾਂ ਦੇ ਫਲੋਰੀਡਾ ਦੇ ਘਰ ਦੇ ਵਿੱਚੋਂ ਮਿਲੇ ਸੀਗੇ। ਸੋ ਹੁਣ US ਡਿਸਟ੍ਰਿਕਟ ਜੱਜ ਰੇਮੰਡ ਡੀਰਵੀ, ਉਹਨਾਂ ਨੇ ਇਹ ਟਾਈਮਲਾਈਨ ਡਿਕਟੇਟ ਕਰ ਦਿੱਤੀ। ਕਹਿੰਦੇ ਵੀ ਇਹ ਹਰ ਇੱਕ ਡਾਕੂਮੈਂਟ ਦੇ ਲਈ ਟਰੰਪ ਹੁਣਾਂ ਦੇ ਅਟਰਨੀ, ਉਹਨਾਂ ਨੂੰ ਇਹ ਦੱਸਣਾ ਪਊਗਾ ਵੀ ਇਹ ਅਟਰਨੀ ਕਲਾਇੰਟ ਪ੍ਰਿਵਿਲੇਜ ਜਾਂ ਐਗਜ਼ੈਕਟਿਵ ਪ੍ਰਿਵਿਲੇਜ ਆ, ਉਹ ਇਸ ਦੇ ਉੱਤੇ ਅਸਰਟ ਕਰ ਰਹੇ ਨੇ। ਕਿਹੜੇ ਡਾਕੂਮੈਂਟ ਪਰਸਨਲ ਆ ਤੇ ਕਿਹੜੇ ਪ੍ਰੈਜ਼ੀਡੈਂਸ਼ੀਅਲ ਰੈਕਰਡ ਆ, ਇਹ ਉਹਨਾਂ ਦੀਆਂ ਡਾਇਰੈਕਸ਼ਨਸ ਇਸ ਹਿਸਾਬ ਦੇ ਨਾਲ ਦਿੱਤੀਆਂ ਗਈਆਂ ਨੇ। ਸੋ ਗਵਰਨਮੈਂਟ ਨੇ ਜਿਹੜੇ ਟਰੰਪ ਉਹਨਾਂ ਦੇ ਲਾਇਰਸ ਨੂੰ ਇਸ ਡਾਕੂਮੈਂਟਸ ਦੇ ਨਾਲ ਫਿਲਟਰ ਟੀਮ ਵੀ ਇੱਕ ਦਿੱਤੀ ਹੈਗੀ ਆ। ਸੋ ਇਸ ਚੀਜ਼ ਨੂੰ ਦੇਖਣ ਦੇ ਲਈ ਵੀ ਕਿਹੜੇ ਪ੍ਰਿਵਿਲੇਜਡ ਡਾਕੂਮੈਂਟਸ ਸੀਗੇ ਜਿਹੜੇ ਉੱਥੇ ਲੱਭੇ ਨੇ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਗਵਰਨਰ ਨੇ ਅੱਜ ਅਨਾਉਂਸ ਕੀਤਾ ਹੈ ਵੀ $1.1 ਬਿਲੀਅਨ ਸਮਾਲ ਬਿਜ਼ਨਸ ਦੀ ਸਪੋਰਟ ਲਈ ਦਿੱਤਾ ਜਾਊਗਾ, ਜੋ ਸਮਾਲ ਬਿਜ਼ਨਸਿਸ ਕੈਲੀਫੋਰਨੀਆ ਦੇ ਵਿੱਚ ਆ ਰਹੇ ਹੈਗੇ ਆ। US ਦੀ ਟ੍ਰੇਜਰੀ ਸਟੇਟ ਸਮਾਲ ਬਿਜ਼ਨਸ ਕ੍ਰੈਡਿਟ ਇਨੀਸ਼ੀਏਟਿਵ, ਇਹ ਕਹਿੰਦੇ ਪਈ 80% ਦੇ ਕਰੀਬ ਲੋਨ ਇਹਦੇ ਵਿੱਚੋਂ ਵਰਤਿਆ ਜਾਊਗਾ। ਕੈਲੀਫੋਰਨੀਆ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ। ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਜੋ ਸਮਾਲ ਬਿਜ਼ਨਸ ਕਮਿਊਨਿਟੀ ਆ, ਉਹ ਬਹੁਤ ਵੱਡੀ ਆ, ਸਾਡੇ ਡਿਵਰਸ ਹੈਗੀ ਆ, ਤੇ ਅਸੀਂ ਚਾਹੁੰਦੇ ਆ ਵੀ ਹੋਰ ਵੀ ਸਮਾਲ ਬਿਜ਼ਨਸਿਸ ਕੈਲੀਫੋਰਨੀਆ ਦੇ ਵਿੱਚ ਆਉਣ, ਤਾਂ ਕਿ ਉਹ ਕੈਲੀਫੋਰਨੀਆ ਦਾ ਡ੍ਰੀਮ ਆ ਉਸ ਨੂੰ ਅਚੀਵ ਕਰ ਸਕਣ। ਪਾਰਟ ਆਫ ਫੈਡਰਲ ਅਮਰੀਕਨ ਰੈਸਕਿਊ ਪਲਾਨ ਐਕਟ ਆਫ 2021, ਕੈਲੀਫੋਰਨੀਆ ਨੂੰ $1.1 ਬਿਲੀਅਨ ਮਿਲਣਾ ਆ ਸਮਾਲ ਬਿਜ਼ਨਸਿਸ ਦੀ ਸਪੋਰਟ ਕਰਨ ਦੇ ਲਈ। ਕੈਲੀਫੋਰਨੀਆ ਇਨਫਰਾਸਟ੍ਰਕਚਰ ਤੇ ਇਕਨੋਮਿਕ ਡਿਵੈਲਪਮੈਂਟ ਬੈਂਕ ਬੈਂਕ ਤੇ ਕੈਲੀਫੋਰਨੀਆ ਪੋਲੂਸ਼ਨ ਕੰਟਰੋਲ ਫਾਈਨੈਂਸਿੰਗ ਅਥਾਰਟੀ, ਇਹ ਸਪਲਿਟ ਕਰੂਗੀ ਇਹ ਜਿਹੜਾ ਮਨੀ ਆ, ਜੋ ਸਮਾਲ ਬਿਜ਼ਨਸਿਸ ਨੂੰ ਲੋਨ ਕਰਕੇ ਦਿੱਤਾ ਜਾਊਗਾ ਜਾਂ ਹੋਰ ਤਰ੍ਹਾਂ ਜਿੱਦਾਂ ਵੀ ਦਿੱਤਾ ਜਾਊਗਾ। ਕਹਿੰਦੇ ਵੀ ਵੱਖ-ਵੱਖ ਪ੍ਰੋਗਰਾਮ ਸੈੱਟ ਕੀਤੇ ਗਏ ਆ, ਜਿਹਦੇ ਵਿੱਚ ਸਮਾਲ ਬਿਜ਼ਨਸ ਲੋਨ ਗਰੰਟੀ ਪ੍ਰੋਗਰਾਮ ਹੋਊਗਾ, ਕੋਲੈਟਰਲ ਸਪੋਰਟ ਪ੍ਰੋਗਰਾਮ ਹੋਊਗਾ, ਕੈਲੀਫੋਰਨੀਆ ਕੈਪੀਟਲ ਐਕਸੈਸ ਪ੍ਰੋਗਰਾਮ ਫॉर ਸਮਾਲ ਬਿਜ਼ਨਸ ਹੋਊਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਾਊਸਿੰਗ ਮਾਰਕੀਟ ਦੇ ਨਾਲ ਸੰਬੰਧਿਤ ਜਿਹੜੀ ਖਬਰ ਆ, ਫਰੈਡੀ ਮੈਕ ਜਿਹੜਾ ਉਹ ਕਹਿੰਦਾ ਆ ਵੀ ਜਿਹੜੀ ਹਾਊਸਿੰਗ ਮਾਰਕੀਟ ਆ, ਇਸ ਨੂੰ ਕਰੈਕਸ਼ਨ ਦੇ ਵਿੱਚੋਂ ਲੰਘਣਾ ਪਵੇਗਾ। ਇਸ ਟਾਈਮ ਐਵਰੇਜ ਮਾਰਗੇਜ ਰੇਟਸ 6.29%, 6.25% ਨੂੰ ਜਿਹੜਾ ਉਹ ਪਾਰ ਕਰ ਚੁੱਕੇ ਆ। ਕੱਲ ਵੀ ਜਿਹੜੇ ਇੰਟਰਸਟ ਰੇਟ ਆ, ਵਿਆਜ ਦੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਸੀਗਾ ਫੈਡਰਲ ਰਿਜ਼ਰਵ ਆ ਉਸ ਦੇ ਦੁਆਰਾ। ਸੋ US ਦੇ ਜਿਹੜੇ ਮਾਰਗੇਜ ਰੇਟ ਆ ਲਗਾਤਾਰ ਵੱਧ ਰਹੇ ਆ। ਫੈਡਰਲ ਰਿਜ਼ਰਵ ਨੇ ਆਪਣੇ ਜਿਹੜੇ ਵਿਆਜ ਦੀਆਂ ਦਰਾਂ ਆ 5ਵੀਂ ਵਾਰ ਇਸ ਸਾਲ ਦੇ ਵਿੱਚ ਵਧਾਈਆਂ ਨੇ। 15 ਸਤੰਬਰ ਨੂੰ 30 ਈਅਰ ਫਿਕਸਡ ਮਾਰਗੇਜ ਦੀ ਐਵਰੇਜ 6.29% ਰਹੀ ਆ। ਫਰੈਡੀ ਮੈਕ ਦੇ ਜਿਹੜੇ ਆ ਉਹ ਦਸਤਾਵੇਜ਼ਾਂ ਦੇ ਮੁਤਾਬਕ ਇਹ ਪਿਛਲੇ ਹਫਤੇ ਦੇ ਨਾਲੋਂ 27 ਬੇਸਿਸ ਪੁਆਇੰਟ ਜਿਹੜੇ ਆਲਰੇਡੀ ਜਿਹੜੇ ਉਹ ਵੱਧ ਚੁੱਕੇ ਆ। ਸੋ ਕਹਿ ਲਓ ਵੀ ਚੱਪਾ ਪਰਸੈਂਟ ਤੋਂ ਵੱਧ ਦਾ ਇਜ਼ਾਫਾ ਇਸ ਦੇ ਵਿੱਚ ਹੋਇਆ। ਉੱਧਰ 15 ਈਅਰ ਮਾਰਗੇਜ ਜਿਹੜੀ ਆ ਉਹ 5.44% ਦੇ ਉੱਤੇ, ਤੇ ਜਿਹੜੀ ਐਡਜਸਟੇਬਲ ਹੁੰਦੀ ਆ 4.97% ਦੇ ਉੱਤੇ ਰਹੀ ਆ। 10 ਈਅਰ ਟ੍ਰੈਜਰੀ ਯੀਲਡ 2011 ਤੋਂ ਬਾਅਦ ਦੇ ਵਿੱਚ ਹੁਣ ਤੱਕ ਦੇ ਸਭ ਤੋਂ ਉਤਲੇ ਸਤਰ ਦੇ ਉੱਤੇ ਪਹੁੰਚੇ ਆ। ਸੋ ਇਨਫਲੇਸ਼ਨ
ਹਾਊਸਿੰਗ ਦੀ ਡਿਮਾਂਡ ਜਿਹੜੀ ਉਹ ਘਟਣੀ, ਮੌਰਗੇਜ ਰੇਟਸ ਦੇ ਹਾਈ ਜਾਣਾ, ਹੋਮ ਦੀਆਂ ਵੈਲਿਊਜ਼ ਦੇ ਵਿੱਚ ਸੇਲਸ ਦੇ ਵਿੱਚ ਡਿਕਰੀਜ਼ ਜਿਹੜਾ ਹੋਣਾ, ਘਾਟਾ ਹੋਣਾ, ਇਹ ਸਾਰਿਆਂ ਦੇ ਨਾਲ ਕਹਿੰਦੇ ਵੀ ਹਾਊਸਿੰਗ ਮਾਰਕੀਟ ਕਰੈਕਸ਼ਨ ਦੇ ਵਿੱਚੋਂ ਲੰਘ ਸਕਦੀ ਆ। ਸੋ ਐਵਰੇਜ ਕਹਿੰਦੇ ਆ ਯੂਐਸ ਦੀ ਜਿਹੜੀ ਬਾਇਰਸ ਆ ਉਹ ਕਹਿੰਦੇ ਪੁੱਲ ਬੈਕ ਕਰ ਰਹੇ ਆ। ਮੀਡੀਅਨ ਪ੍ਰਾਈਸ ਇਸ ਟਾਈਮ ਯੂਐਸ ਦੀ ਜਿਹੜੀ ਐਵਰੇਜ ਆ ਅਗਸਤ ਮਹੀਨੇ 'ਚ 4,03,000 4 ਲੱਖ ਤੇ 3800 ਸੀਗੀ, ਤੇ ਹੁਣ ਜਿਹੜੀ ਆ ਉਹ 3,99,000 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਆ। ਸੋ ਓਵਰਆਲ ਪ੍ਰਾਈਸਿਸ ਦੇ ਵਿੱਚ ਵੀ ਕਟੌਤੀ ਹੋਈ ਆ ਤੇ ਮੌਰਗੇਜ ਰੇਟਸ ਦੇ ਵਿੱਚ ਵਾਧਾ ਹੋਇਆ ਆ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਨੇ ਹੁਣ ਇੰਸ਼ੋਰੈਂਸ ਕੰਪਨੀਆਂ ਦੇ ਉੱਤੇ ਬੈਨ ਲਾਤਾ ਭਈ ਉਹ ਜਿਹੜੇ ਲੋਕਾਂ ਨੂੰ ਅੱਗਾਂ ਲੱਗਣ ਕਰਕੇ ਮੋਰਾਟੋਰੀਅਮ ਲਾਇਆ ਸੀ ਵੀ ਅਸੀਂ ਇਸ ਏਰੀਏ ਦੇ ਵਿੱਚ ਜਿਨ੍ਹਾਂ ਦੇ ਘਰ ਆ ਉਹਨਾਂ ਦੀਆਂ ਪਾਲਿਸੀਜ਼ ਕੈਂਸਲ ਕਰਨ ਜਾ ਰਹੇ ਹਾਂ ਜਾਂ ਨਹੀਂ ਲਿਖਾਂਗੇ, ਉਹਦੇ ਉੱਤੇ ਮੋਰਾਟੋਰੀਅਮ ਲਾਇਆ ਗਿਆ ਹੈਗਾ ਆ। ਕਹਿੰਦੇ ਭਈ ਈਵਨ ਦੋ ਕਾਫੀ ਮੀਂਹ ਵੀ ਪਿਆ ਕੈਲੀਫੋਰਨੀਆ 'ਚ, ਪਰ ਇਹ ਪੂਰੀ ਤਰ੍ਹਾਂ ਮੋਸਕੀਟੋ ਫਾਇਰ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਤੇ ਇੰਸ਼ੋਰੈਂਸ ਕੰਪਨੀਆਂ ਦਾ ਵੀ ਕਾਫੀ ਧੂੰਆਂ ਨਿਕਲਿਆ ਹੋਇਆ ਹੈ। 78 ਦੇ ਕਰੀਬ ਘਰ ਤੇ ਹੋਰ ਸਟਰਕਚਰਸ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਸੋ ਲਗਾਤਾਰ 4-5 ਸਾਲਾਂ ਤੋਂ ਅੱਗਾਂ ਜੋ ਵੱਧ ਰਹੀਆਂ ਆ ਉਹਨੂੰ ਦੇਖਦੇ ਹੋਏ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਜੋ ਘਰਾਂ ਦੀ ਇੰਸ਼ੋਰੈਂਸ ਕਰਦੀ ਆ ਉਹ ਨਵੀਆਂ ਬਿਜ਼ਨਸ ਲਿਖ ਨਹੀਂ ਰਹੀਆਂ, ਜਾਂ ਜਿਹੜੇ ਪੁਰਾਣੇ ਉਹਨਾਂ ਦੇ ਕਈ ਘਰ ਆ ਜਿੱਥੇ ਉਹਨਾਂ ਨੂੰ ਲੱਗਦਾ ਵੀ ਇਹ ਫਾਇਰ ਵਾਲਾ ਏਰੀਆ ਆ, ਉੱਥੋਂ ਉਹ ਕੈਂਸਲ ਕਰ ਰਹੇ ਹੈਗੇ। 2,36,000 ਦੇ ਕਰੀਬ ਲੋਕ ਪਲੇਸਰ, ਐਲਡਰਾਡੋ ਤੇ ਰਿਵਰਸਾਈਡ ਕਾਉਂਟੀ 'ਚ ਇਹਦੇ ਨਾਲ ਅਫੈਕਟ ਹੋ ਰਹੇ ਸੀ। ਤੇ ਅੱਜ ਜੋ ਇੰਸ਼ੋਰੈਂਸ ਕਮਿਸ਼ਨਰ ਲਾਰਾ ਹੈਗੇ ਆ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇੰਸ਼ੋਰੈਂਸ ਕੰਪਨੀਆਂ ਕੈਂਸਲ ਪਾਲਿਸੀਜ਼ ਨੂੰ ਨਹੀਂ ਕਰ ਸਕਦੀਆਂ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫੈਡਐਕਸ ਦੇ ਦੁਆਰਾ $2.7 ਬਿਲੀਅਨ ਦੀ ਜਿਹੜੀ ਕਾਸਟ ਕਟਿੰਗ ਆ ਉਹ ਆ ਰਹੀ ਆ। ਕਹਿੰਦੇ ਵੀ ਸ਼ਿਪਿੰਗ ਰੇਟਸ ਆ ਉਹ ਹੁਣ ਮਹਿੰਗੇ ਹੋ ਗਏ ਆ ਤੇ ਡਿਮਾਂਡ ਜਿਹੜੀ ਉਹ ਲਗਾਤਾਰ ਘਟਦੀ ਜਾ ਰਹੀ ਆ। ਫੈਡਐਕਸ ਕਿਸੇ ਟਾਈਮ ਦੇ ਉੱਤੇ ਬਿਲੀਅਨਸ ਆਫ ਡਾਲਰ ਦੇ ਜਿਹੜੇ ਸਮਾਨ ਆ ਉਸਦੀ ਢੋਆ ਢੁਆਈ ਜਿਹੜੀ ਉਹ ਕਰਦੀ ਸੀ, ਤੇ ਹੁਣ ਇਹਨਾਂ ਨੂੰ ਖੁਦ 2.2 ਤੇ 2.7 ਬਿਲੀਅਨ ਡਾਲਰ ਦੀਆਂ ਜਿਹੜੀਆਂ ਕਾਸਟ ਕਟਿੰਗ ਆ ਅਗਲੇ ਜਿਹੜੇ ਫਿਸਕਲ ਈਅਰ ਦੇ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਨੂੰ ਕਰਨੀਆਂ ਪੈ ਰਹੀਆਂ ਹੈਗੀਆਂ। ਸੋ ਇਹ ਰੀਸਟਰਕਚਰਿੰਗ ਕਹਿ ਸਕਦੇ ਆ ਜਾਂ ਵੀ ਇਸ ਨੂੰ ਥੋੜਾ ਜਿਹਾ ਚੇਂਜਸ ਜਿਹੜੇ ਇਸ ਦੇ ਵਿੱਚ ਲਿਆਂਦੇ ਜਾ ਰਹੇ ਆ। ਕਹਿੰਦੇ ਵੀ ਇਨਫਲੇਸ਼ਨ ਇੰਨੀ ਕੁ ਜ਼ਿਆਦਾ ਵਧੀ ਹੋਈ ਆ, ਲੋਕਾਂ ਦੇ ਦੁਆਰਾ ਸਮਾਨ ਘੱਟ ਮੰਗਾਇਆ ਜਾ ਰਿਹਾ ਆ ਤੇ ਸ਼ਿਪਿੰਗ ਕਾਸਟ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਆ। ਸੀਈਓ ਰਾਜ ਸੁਬਰਾਮਨੀਅਮ ਨੇ ਕਿਹਾ ਆ ਵੀ ਕੰਪਨੀ ਜਿਹੜਾ ਕਿ ਇੱਕ ਬਹੁਤ ਹੀ ਕੰਪਲੈਕਸ ਆਪਰੇਸ਼ਨ ਅਸੀਂ ਜਿਹੜਾ ਉਹ ਰਨ ਕਰਦੇ ਆ ਤੇ ਸਾਨੂੰ ਜਿਹੜੀਆਂ ਹਵਾ ਦੇ ਵਿੱਚ ਤੇ ਗਰਾਊਂਡ ਦੇ ਉੱਤੇ ਜੋ ਵੀ ਕੰਡੀਸ਼ਨਸ ਆ ਉਸ ਦੇ ਮੁਤਾਬਕ ਤੁਰੰਤ ਫੈਸਲੇ ਜਿਹੜੇ ਆ ਉਹ ਲੈਣੇ ਪੈਂਦੇ ਆ। ਸੋ ਇਸੇ ਤਹਿਤ ਵੱਡੀਆਂ ਜਿਹੜੀਆਂ ਕਟੌਤੀਆਂ ਫੈਡਐਕਸ ਕਰ ਰਹੀ ਆ। ਉਧਰ ਇੱਕ ਜਿਹੜੀ ਹਰਜੋਤ ਸਿੰਘ ਜੀ ਇਕਨੋਮੀ ਦੇ ਨਾਲ ਹੀ ਸੰਬੰਧਿਤ ਕੁਝ ਹੋਰ ਖਬਰਾਂ 'ਚ ਦੇਖਦੇ ਜਾਈਏ ਤਾਂ ਜੋਸ਼ ਬਰਾਊਨ ਜਿਹੜੇ ਇੱਕ ਵੈਲਥ ਮੈਨੇਜਮੈਂਟ ਦੇ ਨਾਲ ਜੁੜੇ ਹੋਏ ਕੰਮ ਕਰਦੇ ਆ, ਕਹਿੰਦੇ ਵੀ ਜੇ ਲੋਕੀ ਫਾਇਰ ਨਹੀਂ ਹੋ ਰਹੇ ਤੇ ਇਹਦਾ ਮਤਲਬ ਰਿਸੈਸ਼ਨ ਨਹੀਂ ਆ। ਪਰ ਕਹਿੰਦੇ ਵੀ ਜਿਹੜਾ ਤੁਸੀਂ ਚਿੰਤਾ ਹੈਗੀ ਆ ਹਾਊਸਿੰਗ ਨੂੰ ਲੈ ਕੇ, ਤਾਂ ਕਹਿੰਦੇ ਉਹ ਤੁਹਾਡੀ ਚਿੰਤਾ ਬਿਲਕੁਲ ਜਾਇਜ਼ ਆ ਤੇ ਬਿਲਕੁਲ ਠੀਕ ਜਿਹੜਾ ਉਹ ਤੁਸੀਂ ਦੇਖ ਰਹੇ ਆ। ਸੀਐਨਬੀਸੀ ਦੇ ਉੱਤੇ ਇੱਕ ਜਿਹੜਾ ਚੈਨਲ ਆ ਉਸ ਦੇ ਉੱਤੇ ਵੀ ਇਹ ਆਪਣੇ ਸ਼ੋਅ ਜਿਹੜੇ ਲਗਾਤਾਰ ਇਕਨੋਮੀ ਦੇ ਨਾਲ ਸੰਬੰਧਿਤ ਕਰਦੇ ਰਹਿੰਦੇ ਹੈਗੇ ਆ। ਸੋ ਹੁਣ ਇਹਨਾਂ ਨੇ ਰਿਸੈਸ਼ਨ ਨੂੰ ਲੈ ਕੇ ਇੱਕ ਨਵਾਂ ਬਿਆਨ ਦਿੱਤਾ ਹੈ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ ਕੱਲ ਸੈਕਰਾਮੈਂਟੋ 'ਚ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਅੱਗ ਲੱਗ ਗਈ। ਸਵੇਰੇ ਤੜਕੇ ਲੱਗੀ। 10 ਯੂਨਿਟ ਅਪਾਰਟਮੈਂਟ ਬਿਲਡਿੰਗ ਜੋ 16th ਐਵਨਿਊ ਤੇ ਫਰੈਂਕਲਨ ਬੁਲੇਵਰਡ ਦੇ ਕਾਰਨਰ ਦੇ ਉੱਤੇ ਹੈਗੀ ਆ। ਸੈਕੰਡ ਫਲੋਰ 'ਚ ਅੱਗ ਲੱਗਣ ਕਰਕੇ ਲੋਕਾਂ ਨੇ ਭੱਜਣਾ ਸ਼ੁਰੂ ਕੀਤਾ। ਇੱਕ ਬੰਦੇ ਨੇ ਤਾਂ ਕਹਿੰਦੇ ਸੈਕੰਡ ਫਲੋਰ ਤੋਂ ਛਾਲ ਵੀ ਮਾਰਤੀ। ਕੁਛ ਲੋਕਾਂ ਦੇ ਸੱਟਾਂ ਵੀ ਕਾਫੀ ਲੱਗੀਆਂ ਤੇ ਇੱਕ ਜਾਣੇ ਦੀ ਆ ਜੋ ਮੌਤ ਹੋ ਗਈ, ਕਿਉਂਕਿ ਧੂੰਆਂ ਇੰਨਾ ਗਾੜਾ ਸੀ। ਕਹਿੰਦੇ ਵੀ ਜੋ ਅਪਾਰਟਮੈਂਟ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਦਿਸ ਨਹੀਂ ਰਿਹਾ ਸੀ ਵੀ ਕਿੱਦਾਂ ਬਾਹਰ ਨਿਕਲਿਆ ਜਾਵੇ। ਫਾਇਰ ਫਾਈਟਰਸ ਨੂੰ ਬੁਝਾਉਣ ਦੇ ਵਿੱਚ ਅੱਗ ਬੁਝਾਉਣ 'ਚ ਕਾਫੀ ਲੰਮਾ ਸਮਾਂ ਲੱਗਾ। ਅਮਰੀਕਨ ਰੈੱਡ ਕਰਾਸ ਅਸਿਸਟੈਂਸ ਕਰ ਰਹੀ ਹੈਗੀ ਆ। ਜਿੰਨੇ ਵੀ ਟੈਨੈਂਟਸ ਉੱਥੇ ਰਹਿੰਦੇ ਸੀ ਜੋ ਆਪਣੀਆਂ ਅਪਾਰਟਮੈਂਟਸ ਨੂੰ ਲੂਜ਼ ਕਰ ਗਏ ਆ। ਆਰਸਨ ਇਨਵੈਸਟੀਗੇਟਰਸ ਘੰਟਿਆਂ ਬੱਧੀ ਇਹਦੀ ਜਿਹੜੀ ਆ ਇਨਵੈਸਟੀਗੇਸ਼ਨ ਕਰਦੇ ਰਹੇ ਵੀ ਉਸ ਅਪਾਰਟਮੈਂਟ ਕੰਪਲੈਕਸ ਨੂੰ ਅੱਗ ਲੱਗਣ ਦਾ ਕੀ ਕਾਰਨ ਸੀ।
ਵੈਲੀ ਦੇ ਵਿੱਚ ਜਿਹੜੇ ਤੇ ਵਾਈਨ ਕੰਟਰੀ ਜਿਹੜੀ ਆਖੀ ਜਾਂਦੀ ਹੈ ਕੈਲੀਫੋਰਨੀਆ ਦੀ, ਉਸ ਦੇ ਵਿੱਚ ਜਿਹੜੇ ਗਰੋਵਰਸ ਆ ਉਹਨਾਂ ਨੂੰ ਹੁਣ ਨਵੀਂ ਚਿੰਤਾ ਆ ਜਿਹੜੀ ਉਹ ਆਵੇਗੀ। ਅੱਗਾਂ ਜਿਹੜੀਆਂ ਵਾਈਨ ਕੰਟਰੀ ਦੇ ਵਿੱਚ ਪਹਿਲੋਂ ਬਹੁਤ ਲੱਗਦੀਆਂ ਰਹੀਆਂ, ਉੱਤੋਂ ਪਾਣੀ ਦੀ ਕਿੱਲਤ ਇੱਥੇ ਵੈਲੀ ਦੇ ਵਿੱਚ ਸੌਗੀ ਵਾਲੇ ਆ ਉਹਨਾਂ ਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ। ਜਿਹੜੇ ਰਿਸਰਚਰਸ ਆ ਉਹਨਾਂ ਨੇ ਇਹ ਪਾਇਆ ਇੱਕ ਬੜਾ ਹੀ ਇਨਵੇਸਿਵ ਇਨਸੈਕਟ, ਇੱਕ ਕੀੜਾ ਮਕੌੜਾ ਜੋ ਕਿ ਗ੍ਰੇਪਸ ਨੂੰ ਫੀਡ ਕਰਦਾ ਆ, ਉਸ ਦੇ ਉੱਤੇ ਫੀਡ ਕਰਦਾ ਆ। ਉਹਦੇ ਨਾਲ ਕਹਿੰਦੇ ਵੀ ਗ੍ਰੇਪਸ ਕਿਲਿੰਗ ਇਨਸੈਕਟ ਉਸ ਨੂੰ ਆਖਿਆ ਜਾਂਦਾ। ਕਹਿੰਦੇ ਵੀ 2027 ਤੱਕ ਇਸ ਦੀ ਆਮਦ ਹੋ ਸਕਦੀ ਆ। ਜਿਹੜੇ ਗ੍ਰੇਪਸ ਇੱਥੇ ਉਗਾਏ ਜਾਂਦੇ ਆ ਉਸ ਦੇ ਇਹ ਫੇਵਰੇਟ ਨੇ ਇੱਕ ਹਿਸਾਬ ਦੇ ਨਾਲ, ਉਹ ਖਾਣਾ ਪਸੰਦ ਕਰਦਾ। ਖਾ ਕੇ ਹਨੀ ਡਿਊ ਵਰਗਾ ਕੁਛ ਇੱਕ ਮਟੀਰੀਅਲ ਐਕਸਕ੍ਰੀਟ ਕਰਦਾ ਹੈ, ਜਿਸ ਦੇ ਕਰਕੇ ਉਹਨਾਂ ਅੰਗੂਰਾਂ ਦੇ ਉੱਤੇ ਜਿਹੜੀ ਮਿਲਡਿਊ ਜਿਹੜੀ ਆ ਉਹ ਲੱਗ ਸਕਦੀ ਆ, ਤੇ ਉਹਦੇ ਨਾਲ ਇੱਕ ਹਿਸਾਬ ਦੇ ਨਾਲ ਮੋਲਡ ਜਿਹੜੀ ਗਰੋ ਹੋ ਜਾਂਦੀ ਆ ਤੇ ਉਹ ਖਰਾਬ ਹੋ ਸਕਦੇ ਆ। ਕਹਿੰਦੇ ਇਹੀ ਨਹੀਂ, ਇਸ ਦੇ ਨਾਲ ਐਲਮੰਡ, ਚੈਰੀਜ਼, ਪੀਚਿਸ ਤੇ ਪਾਈਨ ਟਰੀਜ਼ ਦੇ ਉੱਤੇ ਵੀ ਇਹ ਅਸਰ ਪਾ ਸਕਦਾ ਆ। NCSU ਦੇ ਜਿਹੜੇ ਰਿਸਰਚਰ ਆ ਉਹਨਾਂ ਨੇ ਕਿਹਾ ਵੀ 2027 ਤੱਕ ਇਹਦੇ ਪਹੁੰਚਣ ਦੀ ਸੰਭਾਵਨਾ ਹੈ, ਤੇ 2033 ਤੱਕ ਕਾਫੀ ਜ਼ਿਆਦਾ ਹਾਈ ਪ੍ਰੋਬੇਬਿਲਿਟੀ ਜਿਹੜੀ ਇਸ ਦੀ ਹੈਗੀ ਆ। ਸੋ ਪਾਣੀ ਦੀ ਚਿੰਤਾ ਜਿਹੜੀ ਹਰਜੋਤ ਸਿੰਘ ਜੀ ਆਲਰੇਡੀ ਵੈਸਟ ਕੋਸਟ ਦੇ ਉੱਤੇ ਇਹਨਾਂ ਗਰੋਵਰਸ ਨੂੰ ਬੜੀ ਸਤਾ ਰਹੀ ਆ, ਤੇ ਹੁਣ ਇਹ ਜਿਹੜੀ ਲੈਂਟਰਨ ਫਲਾਈ ਜਿਸ ਦਾ ਨਾਮ ਇਸ ਇਨਸੈਕਟ ਦਾ ਦੱਸਿਆ ਜਾਂਦਾ ਆ, ਇਹ ਤਕਰੀਬਨ ਸਾਰੇ ਹੀ ਜਿਹੜੇ ਕ੍ਰੌਪਸ ਇੱਥੇ ਉਗਦੀਆਂ ਆ ਉਹਨਾਂ ਉੱਤੇ ਮਾੜਾ ਅਸਰ ਪਾ ਸਕਦਾ ਆ। ਅਗਲੀ ਖਬਰ ਵੀ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਦੇ ਲਾਗੇ ਕੱਲ ਨੂੰ, ਜਾਣੀ ਕਿ ਫਰਾਈਡੇ ਨੂੰ, ਸਤੰਬਰ 23 ਨੂੰ ਰਾਤ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 2 ਵਜੇ ਤੱਕ DUI ਚੈੱਕ ਪੁਆਇੰਟ ਸੈਕਰਾਮੈਂਟੋ ਪੁਲਿਸ ਵੱਲੋਂ ਹਾਵੇ ਤੇ ਯੂਨੀਵਰਸਿਟੀ ਐਵਨਿਊ ਦੇ ਉੱਤੇ ਲਾਇਆ ਜਾ ਰਿਹਾ ਆ। ਕਹਿੰਦੇ ਵੀ ਇਹ ਏਰੀਆ DUI ਕ੍ਰੈਸ਼ਸ ਦੇ ਲਈ ਬਹੁਤ ਜ਼ਿਆਦਾ ਵੈਲ ਨੋਨ ਹੈਗਾ ਆ, ਤੇ ਪੁਲਿਸ ਕੋਸ਼ਿਸ਼ ਕਰ ਰਹੀ ਹੈਗੀ ਆ ਵੀ ਇਦਾਂ ਦੇ ਚੈੱਕ ਪੁਆਇੰਟ ਲਾਏ ਜਾਣ ਤਾਂ ਕਿ ਡਰਾਈਵਰਸ ਡਰੰਕ ਹੋ ਕੇ ਕਾਰਾਂ ਨਾ ਚਲਾਉਣ। ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਲੋਕਾਂ ਨੂੰ ਇੱਕ ਵਾਰੀ ਫੇਰ ਰਿਮਾਈਂਡ ਕਰਨਾ ਚਾਹੁੰਦੀ ਆ ਵੀ ਇਕੱਲਾ ਸ਼ਰਾਬ ਪੀਣ ਦੇ ਨਾਲ ਤੁਹਾਡੀ ਜਿਹੜੀ ਆ ਡਰਾਈਵਿੰਗ ਇੰਪੇਅਰਡ ਨਹੀਂ ਹੁੰਦੀ, ਜਾਣੀ ਕਿ ਡਰਾਈਵਿੰਗ ਦੇ ਵਿੱਚ ਜ਼ਿਆਦਾ ਅਸਰ ਹੁੰਦਾ ਹੈ ਸ਼ਰਾਬ ਪੀਣ ਦੇ ਨਾਲ। ਇਸ ਤੋਂ ਬਿਨਾਂ ਹੋਰ ਵੀ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨਸ ਜਿਹੜੀਆਂ ਜਾਂ ਓਵਰ ਦਾ ਕਾਊਂਟਰ ਡਰੱਗਸ ਹੁੰਦੀਆਂ, ਉਹ ਵੀ ਇੰਟਰਫੇਅਰ ਕਰ ਸਕਦੀਆਂ ਹੈਗੀਆਂ ਤੁਹਾਡੀ ਡਰਾਈਵਿੰਗ ਦੇ ਵਿੱਚ। ਪੁਲਿਸ ਡਿਪਾਰਟਮੈਂਟ ਕਹਿੰਦੇ ਵੀ ਅਸੀਂ ਹਰ ਇੱਕ ਨੂੰ ਰਿਮਾਈਂਡ ਕਰਾ ਰਹੇ ਆ ਵੀ ਜੇ ਕੋਈ ਵੀ ਡਰਿੰਕ ਕਰਨ ਜਾ ਰਿਹਾ ਆ ਤੇ ਪਲੀਜ਼ ਉਸ ਨੂੰ ਡਰਾਈਵ ਨਾ ਕਰੋ, ਉਹਨੂੰ ਕਾਰ ਡਰਾਈਵ ਨਹੀਂ ਕਰਨੀ ਚਾਹੀਦੀ। ਜੇ ਤੁਹਾਨੂੰ ਪਹਿਲੀ ਵਾਰੀ ਡਰੰਕ ਡਰਾਈਵਿੰਗ ਦੀ ਟਿਕਟ ਮਿਲਦੀ ਆ DUI ਦੀ, ਤੇ $13,500 ਦੇ ਕਰੀਬ ਫਾਈਨ ਹੁੰਦਾ ਆ, ਤੇ ਇਸ ਤੋਂ ਬਿਨਾਂ ਤੁਹਾਡਾ ਲਾਇਸੈਂਸ ਸਸਪੈਂਡ ਹੁੰਦਾ ਆ। ਫਿਰ ਕਈ ਵਾਰੀ ਸੜਕਾਂ ਤੇ ਜਾ ਕੇ ਸਫਾਈ ਵਗੈਰਾ ਕਰਨੀ ਪੈਂਦੀ ਹੈਗੀ ਆ। ਇਹ ਜੋ ਚੈੱਕ ਪੁਆਇੰਟ ਲਾਏ ਜਾ ਰਹੇ ਆ ਸੈਕਰਾਮੈਂਟੋ 'ਚ ਪੁਲਿਸ ਦੇ, ਇਸ ਨੂੰ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਫੰਡ ਕਰ ਰਿਹਾ। ਜੀ, ਸੈਨ ਫਰਾਂਸਿਸਕੋ ਦੇ ਵਿੱਚ ਇੱਕ ਵਿਵਾਦਗ੍ਰਸਤ ਨਵਾਂ ਕਹਿ ਸਕਦੇ ਹਾਂ ਵੀ ਅਲਾਓ ਹੋਇਆ ਆ, ਅਪਰੂਵਲ ਮਿਲਿਆ ਆ, ਜਿਸ ਦੇ ਨਾਲ ਪੁਲਿਸ ਨੂੰ ਪ੍ਰਾਈਵੇਟ ਸਰਵੇਲੈਂਸ ਕੈਮਰਾਜ਼ ਦੇਖਣ ਦੀ ਇਜਾਜ਼ਤ ਮਿਲ ਚੁੱਕੀ ਆ। 4 ਦੇ ਮੁਕਾਬਲੇ 7 ਵੋਟਾਂ ਦੇ ਨਾਲ ਬੋਰਡ ਆਫ ਸੁਪਰਵਾਈਜ਼ਰ ਸੈਨ ਫਰਾਂਸਿਸਕੋ ਦੇ ਉਹਨਾਂ ਨੇ ਇਸ ਲੈਜਿਸਲੇਸ਼ਨ ਨੂੰ ਪਾਸ ਕੀਤਾ ਆ। ਇਸ ਲੈਜਿਸਲੇਸ਼ਨ ਦੇ ਤਹਿਤ ਜਿਹੜੇ ਪੁਲਿਸ ਆ ਉਹ ਜਿਹੜੇ ਸਿਟੀ ਦੇ ਓਨਡ ਕੈਮਰਾਜ਼ ਦੀਆਂ, ਲੋਕਾਂ ਦੇ ਪ੍ਰਾਈਵੇਟ ਸਿਕਿਉਰਿਟੀ ਕੈਮਰਾਜ਼ ਆ, ਉਹਨਾਂ ਨੂੰ ਐਕਸੈਸ ਲੈ ਸਕਦੇ ਆ ਉਸ ਸਿਚੁਏਸ਼ਨ ਦੇ ਵਿੱਚ ਜਦੋਂ ਸੀਰੀਅਸ ਪਬਲਿਕ ਸੇਫਟੀ ਕੰਸਰਨ ਜਿਹੜੇ ਆ ਉਹ ਹੋਣਗੇ। ਪਰ ਉੱਥੇ 1.5 ਘੰਟਾ ਚੱਲੀ ਇਸ ਬਹਿਸ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀ ਰਾਏ ਰੱਖੀ, ਜਿਸ ਦੇ ਵਿੱਚ ਕਈ ਲੋਕਾਂ ਨੇ ਇਸ ਲੈਜਿਸਲੇਸ਼ਨ ਨੂੰ ਕਾਫੀ ਖਤਰਨਾਕ ਦੱਸਿਆ। ਕਹਿੰਦੇ ਵੀ ਚਾਹੇ ਜਿੰਨੀਆਂ ਮਰਜ਼ੀ ਪ੍ਰੋਵੀਜ਼ਨਸ ਜਾਂ ਬੈਸਟ ਇੰਟੈਂਸ਼ਨਸ ਦੇ ਨਾਲ ਤੁਸੀਂ ਇਸ ਲੈਜਿਸਲੇਸ਼ਨ ਨੂੰ ਲਿਆਂਦਾ ਆ, ਪਰ ਓਵਰਆਲ ਇਹ ਬਹੁਤ ਖਤਰਨਾਕ ਚੀਜ਼ ਹੋਵੇਗੀ। ਸੋ ਕਹਿੰਦੇ ਵੀ ਇਸ ਕਾਨੂੰਨ ਦੇ ਤਹਿਤ ਪੁਲਿਸ ਜਿਹੜੇ ਪ੍ਰਾਈਵੇਟ ਕੈਮਰਾਜ਼ ਆ ਉਹਨਾਂ ਦੀ ਐਕਸੈਸ ਨੂੰ ਰਿਕੁਐਸਟ ਕਰ ਸਕਦੀ ਆ ਜਦੋਂ ਬਹੁਤ ਹੀ ਲਾਰਜ ਜਾਂ ਹਾਈ ਪ੍ਰੋਫਾਈਲ ਪਬਲਿਕ ਸੇਫਟੀ ਇਵੈਂਟਸ ਹੋਣਗੀਆਂ। ਸੋ ਇਸ ਦੌਰਾਨ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਇਹ ਹੋਊਗਾ ਵੀ ਪੁਲਿਸ ਕੋਈ ਵੀ ਲਾਈਵ ਇਵੈਂਟਸ ਨੂੰ ਕਦੋਂ ਮਰਜ਼ੀ ਸਰਵੇਲ ਜਿਹੜੀਆਂ ਆ ਉਹ ਕਰ ਸਕਦੀਆਂ, ਤੇ ਉੱਦਾਂ ਉਹਨਾਂ ਨੇ ਇਸ ਦੇ ਵਿੱਚ ਇੱਕ ਅਮੈਂਡਮੈਂਟ ਵੀ ਜਿਹੜੀ ਆ ਉਹ ਪ੍ਰਪੋਜ਼ ਕੀਤੀ ਆ, ਸੋਧ ਜਿਹੜੀ ਉਹ ਰੱਖੀ ਆ, ਜਿਸ ਦੇ ਵਿੱਚ ਇਸ ਲਾਈਨ ਨੂੰ ਜਿਹੜਾ ਆ ਉਹ ਹਟਾਇਆ ਜਾਊਗਾ। ਸੋ ਹੁਣ ਦੇਖੋ ਅੱਗੇ ਕੀ ਇਸ ਦੇ ਬਾਬਤ ਜਿਹੜਾ ਉਹ ਬਣਦਾ। ਇਸ ਅਮੈਂਡਮੈਂਟ ਨੂੰ ਵੀ ਜਿਹੜਾ ਉੱਦਾਂ
ਪਾਸ ਕਰ ਦਿੱਤਾ ਗਿਆ, ਉਹ ਲਾਈਨ ਨੂੰ ਜਿਹੜਾ ਉਹ ਜ਼ਰੂਰ ਹਟਾ ਦਿੱਤਾ ਗਿਆ ਆ। ਸੋ ਕਹਿੰਦੇ ਵੀ ਇੰਡੀਪੈਂਡੈਂਟ ਆਡੀਟਰ ਐਟਲੀਸਟ ਕਹਿੰਦੇ ਵੀ ਇਸ ਦੀ ਨਿਗਰਾਨੀ ਰੱਖੇ, ਕਲੋਜ਼ ਲੁੱਕ ਜਿਹੜਾ ਉਹ ਰੱਖੇ, ਜੋ ਵੀ ਪਿਛਲੇ 15 ਮਹੀਨਿਆਂ ਦੇ ਵਿੱਚ ਵਾਪਰਿਆ ਆ। ਬਹੁਤ ਸਾਰੇ ਲੋਕ ਇਸ ਨੂੰ ਗਵਰਨਮੈਂਟ ਓਵਰ ਰੀਚ ਦੇ ਨਾਲ ਵੀ ਦੇਖ ਰਹੇ ਆ, ਪਰ ਇਹ ਵੀ ਇੱਕ ਵੱਖਰਾ ਇਸ ਦਾ ਜਿਹੜਾ ਵਿਸ਼ਾ ਆ ਵੀ ਜੋ ਹਾਲਾਤ ਸੈਨ ਫਰਾਂਸਿਸਕੋ ਦੇ ਬਣ ਚੁੱਕੇ ਆ, ਜਿੱਦਾਂ ਦੇ ਹਾਲਾਤ ਬਣੇ ਪਏ ਆ, ਵੀ ਪੁਲਿਸ ਦੇ ਹੱਥ ਵੀ ਜਿਹੜੇ ਕਈ ਥਾਵਾਂ ਦੇ ਵਿੱਚ ਵੱਜੇ ਨਜ਼ਰ ਆਉਂਦੇ ਆ। ਤੇ ਹੁਣ ਲੋਕਾਂ ਦੇ ਪ੍ਰਾਈਵੇਟ ਕੈਮਰਾਜ਼ ਨੂੰ ਲਾਈਵ ਦੇਖਣ ਦੀ ਮੰਗ ਜਿਹੜੀ ਉਹ ਪੁਲਿਸ ਜਿਹੜੀ ਉਹ ਕਰ ਸਕਦੀ ਆ ਪਬਲਿਕ ਸੇਫਟੀ ਇਵੈਂਟਸ ਦੇ ਵਿੱਚ। ਬਟ ਆਪਾਂ ਨੂੰ ਸਭ ਨੂੰ ਪਤਾ ਵੀ ਕੋਈ ਨਾ ਕੋਈ ਸ਼ਦਾਈ ਕਮਲੇ ਬੰਦੇ ਹਰ ਥਾਂ ਦੇ ਉੱਤੇ ਹੁੰਦੇ ਆ। ਦਿਸ ਇਜ਼ ਇਨਵੀਟੇਸ਼ਨ ਟੂ ਲਾ ਸੂਟਸ। ਇਹ ਕੁਛ ਨਾ ਕੁਛ ਅੱਗੇ ਆਉਣ ਵਾਲੇ ਸਮੇਂ 'ਚ ਇੱਦਾਂ ਦੇ ਜਿਹੜੇ ਕੇਸਿਸ ਆ ਮੂਹਰੇ ਆ ਸਕਦੇ ਆ। ਕੈਲੀਫੋਰਨੀਆ ਦੇ ਵਿੱਚ ਕੈਟਾਲਿਟਿਕ ਕਨਵਰਟਰ ਚੋਰਾਂ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਵਕਤ ਪਾਇਆ ਹੋਇਆ ਆ। ਕੋਈ ਘਰ ਜਿਹੜਾ ਆ ਬਚਿਆ ਹੋਇਆ ਇਸ ਟਾਈਮ, ਜਿਹਦੇ ਘਰ ਦੇ ਵਿੱਚ ਜਿਹਦੀ ਕਾਰ ਦਾ ਕੈਟਾਲਿਟਿਕ ਕਨਵਰਟਰ ਨਹੀਂ ਚੋਰੀ ਹੋਇਆ। ਹੁਣ ਇਹਨਾਂ ਤੋਂ ਬਿਨਾਂ ਚੋਰਾਂ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੇਬਲ ਜੋ ਕੌਮਕਾਸਟ ਦੀ ਹੁੰਦੀ ਆ, ਉਹਨਾਂ ਨੂੰ ਵੀ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਆ। ਦੱਸ। ਅੱਜ ਸਵੇਰੇ ਸਟਾਕਟਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਲੋਕ ਆ, ਸਟਾਕਟਨ ਏਰੀਏ ਸਨਮਕੀਨ ਕਾਉਂਟੀ 'ਚ ਰਹਿੰਦੇ ਆ, ਉਹਨਾਂ ਨੂੰ ਇੰਟਰਨੈਟ ਤੋਂ ਬਿਨਾਂ ਰਹਿਣਾ ਪਿਆ, ਕਿਉਂਕਿ ਸਟਾਕਟਨ ਏਰੀਏ ਦੇ ਵਿੱਚ ਉਹਨਾਂ ਨੇ ਜਿਹੜੀਆਂ ਤਾਰਾਂ ਆ ਉਹ ਕੱਟ ਦਿੱਤੀਆਂ। ਤਾਰਾਂ ਪਤਾ ਨਹੀਂ ਕੱਟ ਕੇ ਕਿੱਥੇ ਲੈ ਗਏ। ਤੇ ਇਸ ਤੋਂ ਕੌਮਕਾਸਟ ਨੇ ਇਹ ਵੀ ਦੱਸਿਆ ਆ ਵੀ ਸਟਾਕਟਨ, ਮੈਂਟੀਕਾ, ਟ੍ਰੇਸੀ, ਫ੍ਰੈਂਚ ਕੈਂਪ, ਇਹ ਸਾਰੇ ਏਰੀਏ ਦੇ ਵਿੱਚ ਕਾਫੀ ਲੰਮੇ ਘੰਟੇ ਜੋ ਇੰਟਰਨੈਟ ਆ ਉਹ ਨਹੀਂ ਚੱਲਿਆ, ਕਿਉਂਕਿ ਤਾਰਾਂ ਕੱਟ ਕੇ ਲੈ ਗਏ ਸੀ ਚੋਰ। ਇਸ ਤੋਂ ਬਿਨਾਂ ਬੇਰੀਏ ਦੇ ਵਿੱਚ ਸਿਟੀ ਆਫ ਫਰੀਮੈਂਟ ਦੇ ਵਿੱਚ ਵੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ। ਫਾਈਬਰ ਕੇਬਲ ਵੈਂਡਰਲਿਜ਼ਮ ਉੱਥੇ ਵੀ ਹੋਇਆ ਹੈ ਕੌਮਕਾਸਟ ਦਾ। ਉੱਥੇ ਟਿਊਜ਼ਡੇ ਦੇ ਵਿੱਚ ਹੋਇਆ ਸੀ। ਤੇ ਫਰੀਮੌਂਟ, ਹੁਣ ਇਸ ਤੋਂ ਬਿਨਾਂ ਤੁਸੀਂ ਦੇਖ ਲਓ ਵੀ 4 ਸ਼ਹਿਰ ਸਨਮਕੀਨ ਕਾਉਂਟੀ ਦੇ ਹੋ ਗਏ ਜਿੱਥੇ ਅਫੈਕਟਡ ਹੋਏ ਆ। ਹੁਣ ਇਹਨਾਂ ਚੋਰਾਂ ਨੇ ਜੋ ਕੇਬਲਸ ਹੈਗੀਆਂ ਆ, ਉਹਨਾਂ ਨੂੰ ਵੀ ਫਾਈਬਰ ਆਪਟਿਕਸ ਦੀਆਂ ਕੇਬਲਸ ਆ, ਉਹਨਾਂ ਨੂੰ ਚੋਰੀ ਕਰਨਾ ਸ਼ੁਰੂ ਕੀਤਾ ਹੈ। ਇੰਡੀਆ ਦੇ ਵਿੱਚ ਪਾਰਕਾਂ 'ਚ ਕਾਪਰ ਦੀਆਂ ਵਾਇਰਾਂ ਚੋਰੀ ਕਰਕੇ ਨਸ਼ੇੜੀਆਂ ਦੇ ਦੁਆਰਾ ਵੇਚ ਕੇ ਨਸ਼ਾ ਕਰਨਾ, ਇਹ ਉੱਥੇ ਜਿਹੜਾ ਸੁਣਿਆ ਜਾਂਦਾ ਰਿਹਾ ਸੀਗਾ, ਪਰ ਹੁਣ ਇਹਨਾਂ ਚੋਰਾਂ ਨੇ ਦਾਇਰਾ ਜਿਹੜਾ ਉਹ ਅਮਰੀਕਾ ਤੱਕ ਵੀ ਜਿਹੜਾ ਉਹਦਾ, ਇਹਦਾ ਮੈਂ ਇਹ ਨਹੀਂ ਮੈਂ ਕਹਿ ਰਿਹਾ ਵੀ ਸਿਰਫ ਜਿਹੜੇ ਇਸ ਦੇ ਵਿੱਚ ਸਾਡੇ ਵਾਲੇ ਆ, ਪਰ ਇੱਥੇ ਵਾਲੇ ਵੀ ਬੜੇ ਬਹੁਤ ਸ਼ਦਾਈ ਜਿਹੜੇ ਉਹ ਤੁਰੇ ਫਿਰਦੇ। ਕੈਟਾਲਿਟਿਕ ਕਨਵਰਟਰ ਸਕਿੰਟਾਂ 'ਚ ਚੋਰੀ ਕਰਕੇ ਆਉ ਜਾਂਦੇ ਆ। ਆਪਾਂ ਰੀਸੈਂਟਲੀ ਖਬਰ ਕੀਤੀ ਸੀ ਵੀ ਪੁਲਿਸ ਦੀ ਜਿਹੜੀ ਕਾਰ ਦਾ ਕੈਟਾਲਿਟਿਕ ਕਨਵਰਟਰ ਉਹ 4 ਚੋਰੀ ਕਾਰਾਂ ਦਾ ਜੀ, ਚਾਰ ਕਾਰਾਂ ਦਾ ਹਨਾ ਚੋਰੀ ਕਰਕੇ ਜਿਹੜਾ ਉਹ ਲੈ ਗਏ ਸੀ। ਸੋ ਇਹਨਾਂ ਦੇ ਤਾਂ ਪਰ ਜਿਹੜੇ ਬੜੇ ਹੀ ਜ਼ਿਆਦਾ ਇਸ ਟਾਈਮ ਕ੍ਰਿਮੀਨਲਸ ਦੇ ਜਿਹੜੇ ਉਹ ਨਿਕਲੇ ਆ, ਉਹਨਾਂ ਨੂੰ ਪਤਾ ਵੀ ਇੱਥੇ ਕਹਿਣਾ ਕਹਾਉਣਾ ਕਿਸੇ ਨੇ ਕੁਛ ਨਹੀਂ ਆ, ਸਲੈਪ ਔਨ ਦਾ ਰਿਸਟ ਤੇ ਚਲੋ ਜੀ ਗਾਂਹ ਵਧੋ ਅਗਲੀ ਚੋਰੀ ਵੱਲ ਨੂੰ। ਸੋ ਦੇਖੋ ਕੁਛ ਤਬਦੀਲ ਜਿਹੜਾ ਉਹ ਹੁੰਦਾ ਹੈ ਕਿ ਨਹੀਂ, ਪਰ ਇਹ ਤਾਂ ਇਨਫਰਾਸਟ੍ਰਕਚਰ ਦੇ ਉੱਤੇ ਵੀ ਹੁਣ ਖਤਰਾ ਜਿਹੜਾ ਆ ਇਹਨਾਂ ਚੋਰਾਂ ਦੇ ਦੁਆਰਾ ਪਾਇਆ ਗਿਆ ਆ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਦੇ ਉੱਤੇ ਕਾਫੀ ਜ਼ਿਆਦਾ ਅਸਰ ਅੱਜ ਪਿਆ, ਫਿਰ ਨੈਗੇਟਿਵ ਗਈ ਆ। ਹੁਣ ਫੈਡਰਲ ਰਿਜ਼ਰਵ ਬੋਰਡ ਦੇ ਇੰਟਰਸਟ ਰੇਟ ਵਧਾਉਣ ਤੋਂ ਬਾਅਦ ਗਲੋਬਲ ਬੈਂਕਸ ਹੁਣ ਫੈਡਰਲ ਰਿਜ਼ਰਵ ਬੋਰਡ ਦੇ ਫੁੱਟ ਸਟੈਪਸ ਤੇ ਜਾ ਰਹੀਆਂ, ਉਹ ਵੀ ਇੰਟਰਸਟ ਰੇਟ ਵਧਾਉਣ ਜਾ ਰਹੀਆਂ, ਜਿਹਨੂੰ ਦੇਖਦੇ ਹੋਏ ਸਟਾਕ ਮਾਰਕੀਟ ਨੂੰ ਫਿਰ ਜਿਹੜਾ ਆ ਝਟਕਾ ਲੱਗਾ ਹੈਗਾ। ਜੀ, ਅੱਜ ਡਾਓ ਜੋਨਸ 107 ਪੁਆਇੰਟ ਗਿਰਿਆ, 30,076 ਤੇ ਬੰਦ ਹੋਇਆ। S&P 32 ਪੁਆਇੰਟ ਗਿਰ ਕੇ 3758, ਨੈਸਡੈਕ 153 ਪੁਆਇੰਟ ਗਿਰ ਕੇ 11,067 ਤੇ। ਸੋਨੇ ਦਾ ਭਾਅ $1682 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ, 10 ਈਅਰ ਯੀਲਡ 3.71%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 19,318 ਤੇ ਇਥੀਰੀਅਮ 1,324 US ਦੇ ਬਰਾਬਰ ਚੱਲ ਰਿਹਾ ਹੈ। $1 ਦੀ ਕੀਮਤ ਕੈਨੇਡਾ ਦੇ $1 ਤੇ 35 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 81 ਰੁਪਏ ਤੇ 6 ਪੈਸੇ ਦੇ ਬਰਾਬਰ ਰਹੀ ਆ। ਇੱਕ ਵਾਰੀ ਫੇਰ ਆਪਾਂ ਵਾਰ-ਵਾਰ ਰਾਜ ਕਰਮਵੀਰ ਸਿੰਘ ਜੀ ਕਹਿ ਰਹੇ ਆ ਵੀ ਜਿਨ੍ਹਾਂ ਲੋਕਾਂ ਦੇ ਇੰਡੀਆ 'ਚ ਪੈਸੇ ਹੈਗੇ ਆ, ਜਿਨ੍ਹਾਂ ਦੇ ਪੈਨਸ਼ਨਾਂ ਜਮ੍ਹਾਂ ਹੋਈਆਂ ਆ, ਤੇ ਕਢਾ ਲਓ, ਕਿਉਂਕਿ ਇੰਡੀਆ ਦਾ ਰੁਪਈਆ ਜਿਹੜਾ ਧੜਾ-ਧੜ ਥੱਲੇ ਨੂੰ ਡਿੱਗਦਾ ਜਾ ਰਿਹਾ, ਫਿਰ ਤੁਹਾਡੇ ਡਾਲਰ ਜਿਹੜੇ ਆ ਉਹ ਕਨਵਰਟ ਨਹੀਂ ਹੋਣੇ ਜੀ, ਘੱਟ ਮਿਲਣਗੇ ਜੀ ਫਿਰ ਘੱਟ ਆਬਵੀਅਸਲੀ ਮਿਲਣਗੇ ਜੀ। ਜੀ। ਸੋ ਇੱਥੇ ਹੀ ਜਿਹੜੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜ ਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਇੰਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।